ਬਿਸਮਿल्लाहिर्रहमानिर्रहीम ਤੇ अस्सलाम वालेकुम। 5 ਨਵੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਪੁੱਠੀ ਗਿਣਤੀ ਕਾਊਂਟਡਾਊਨ 24 ਦਿਨ ਰਹਿ ਗਏ ਨੇ। 24 ਡੇਜ਼ 24 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਅੱਛਾ, ਹੁਣ ਤੁਸੀਂ ਰੋਜ਼ ਸੋਚਦੇ ਹੋਗੇ ਯਾਰ ਰੋਜ਼ ਕਾਊਂਟਡਾਊਨ ਦਿੰਦੇ ਜਾਂਦੇ ਹੋ, ਗਿੱਲ ਸਾਹਿਬ ਹੋ ਕੀ ਰਿਹਾ? ਹੋ ਤੇ ਰਿਹਾ ਤੁਹਾਡੇ ਸਾਹਮਣੇ। ਸਾਨੂੰ ਬਾਰ-ਬਾਰ ਦੱਸਦੇ ਸਨ ਕਿ ਕਿਸੇ ਨੋਟੀਫਿਕੇਸ਼ਨ ਦੀ ਲੋੜ ਨਹੀਂ, ਨੋਟੀਫਿਕੇਸ਼ਨ ਤੇ ਨਿੱਕੀ ਗੱਲ ਹੈ। ਇੱਥੇ ਤੇ 27ਵੀਂ ਤਰਮੀਮ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਦੇ ਤੇ ਹੁਣ ਪੈ ਗਿਆ ਜੋੜੇ ਪੈ ਗਿਆ ਕਿ ਨੂਨ ਦਾ ਔਰ ਪੀਪਲਸ ਪਾਰਟੀ ਦਾ ਅੰਦਰੋਂ ਦਿਲ ਕਰਦਾ ਹੈ ਵੀ ਤਰਮੀਮ ਨਾ ਕਰਨੀ ਪਵੇ। ਉਹਦੀ ਵਜ੍ਹਾ ਹੈ ਕਿ ਸਾਰਾ ਹਲਵਾ ਹੀ ਚੁੱਕ ਕੇ ਹਾਫਿਜ਼ ਸਾਹਿਬ ਆਪਣੇ ਨਾਲ ਲੈ ਜਾਣ ਲੱਗੇ ਨੇ। ਹਾਫਿਜ਼ ਸਾਹਿਬ ਦਾ ਦਿਲ ਹੈ ਕਿ NFC ਅਵਾਰਡ ਤੇ ਸਾਰਾ ਕੁਝ ਕਰ ਦਈਏ, ਮੁਕਾ ਦਈਏ। ਸੂਬਿਆਂ ਕੋਲ ਜਿਹੜਾ ਕੰਮ ਗਿਆ ਸੀ, ਪੀਪਲਸ ਪਾਰਟੀ ਨੇ ਬਗੈਰ ਵਜ਼ੂ ਤੋਂ ਹੀ ਜਿਹੜਾ ਹਲਵਾ ਖਾਣਾ ਸ਼ੁਰੂ ਕੀਤਾ ਸੀ, ਉਹ ਚੁੱਕ ਕੇ ਹਾਫਿਜ਼ ਸਾਹਿਬ ਲੈ ਜਾਣ ਤੇ ਬਾਕੀ ਫਿਰ ਦੇਖਿਆ ਜਾਏਗਾ ਕੀ ਹੁੰਦਾ। ਹਾਫਿਜ਼ ਸਾਹਿਬ ਸਿਰਫ ਐਕਸਟੈਂਸ਼ਨ ਨਹੀਂ ਲੈ ਕੇ ਜਾ ਰਹੇ, ਮਤਲਬ ਕਿ ਜਿਹੜੀ ਹਾਂਡੀ ਸੀ ਉਹਦੇ ਚੋਂ ਕੱਲਾ ਸਾਲਣ ਕੱਢ ਕੇ ਨਹੀਂ ਲੈ ਕੇ ਜਾ ਰਹੇ, ਉਹ ਨਾਲ ਹਾਂਡੀ ਵੀ ਚੁੱਕ ਕੇ ਲੈ ਕੇ ਜਾ ਰਹੇ ਨੇ, ਬਲਕਿ ਥੱਲੇੋਂ ਚੁੱਲ੍ਹਾ ਵੀ ਚੁੱਕ ਕੇ ਲੈ ਚੱਲੇ ਨੇ। ਹੁਣ ਪੀਪਲਸ ਪਾਰਟੀ ਤੇ ਨੂਨ ਲੀਗ ਨੂੰ ਸਮਝ ਕੋਈ ਨਹੀਂ ਆਉਂਦੀ ਵੀ ਜਾਈਏ ਤੇ ਕਿਹੜੇ ਪਾਸੇ ਜਾਈਏ। ਫਸ ਗਏ ਨੇ ਬਹੁਤ ਬੁਰੇ। ਤੇ ਤੁਸੀਂ ਜਦੋਂ ਮੈਂ ਰੋਜ਼ ਇਹ ਆਂਦਾ ਸਾਂ ਵੀ 24 ਦਿਨ ਰਹਿ ਗਏ, 23 ਦਿਨ ਰਹਿ ਗਏ, 90 ਦਿਨ ਰਹਿ ਗਏ, 88 ਦਿਨ ਰਹਿ ਗਏ, 60 ਦਿਨ ਰਹਿ ਗਏ, ਤੁਹਾਡੇ 'ਚੋਂ ਕਈ ਤੇ ਆਂਦੇ ਸਨ ਵੀ ਗਿੱਲ ਸਾਹਿਬ ਕੋਲ ਕੋਈ ਵਿਚਲੀ ਖਬਰ ਹੈ, ਦੱਸਦੇ ਨਹੀਂ ਅਸਲ ਵਿਚਲੀ ਕੋਈ ਗੱਲ ਹੈ। ਔਰ ਕਈ ਆਂਦੇ ਸਨ ਵੀ ਇਹ ਐਵੇਂ ਹੀ ਟਾਈਮ ਜ਼ਾਇਆ ਕਰਨ ਡਏ ਨੇ। ਕਈ ਆਂਦੇ ਸਨ ਵੀ ਚਲੋ ਹੋਰ ਕੁਛ ਹੋਵੇ ਨਾ ਹੋਵੇ, ਫੀਲਡ ਮਾਰਸ਼ਲ ਦੇ ਤਰਾਹ ਤੇ ਕੱਢਣ ਡਏ ਨਾ ਗਿੱਲ ਸਾਹਿਬ ਰੋਜ਼ ਕਹਿੰਦੇ ਸੋ ਨਾ ਸਾਰੇ। ਲੇਕਿਨ ਵੇਖ ਲਓ, ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਨੋਟੀਫਿਕੇਸ਼ਨ ਜਾਰੀ ਕਰਨਾ ਪੈਣਾ ਹੈ। ਇਹ ਹੁਣ ਉਸ ਨੋਟੀਫਿਕੇਸ਼ਨ ਵਾਸਤੇ, ਨੋਟੀਫਿਕੇਸ਼ਨ ਤੇ ਛੋਟੀ ਗੱਲ ਹੈ, ਇੱਥੇ ਪੂਰੀ ਤਰਮੀਮ ਹੋਣ ਲੱਗੀ ਹੈ। ਤੇ ਪਹਿਲੀ ਗੱਲ ਤੇ ਇਹ ਹੈ ਜੀ। ਲੇਕਿਨ ਉਹਦੇ ਨਾਲ ਇੱਥੇ ਕਿਉਂਕਿ ਸਰਕਸ ਹੈ, ਰੋਜ਼ ਹੈ, ਅਗਲੀ ਖਬਰ ਸੁਣ ਲਓ ਫਿਰ ਚੱਲਨੇ ਤਰ੍ਹਾਂ ਨਵਾਜ਼ ਸ਼ਰੀਫ ਸਾਹਿਬ ਵਾਲੇ ਪਾਸੇ ਵੀ ਚੱਲਦੇ। ਉਹਨਾਂ ਨੇ ਵੀ ਇੱਕ ਖੜਾਕ ਕੀਤਾ ਹੈ, ਲੇਕਿਨ ਉਹ ਖੜਾਕ ਇਹ ਨਹੀਂ, ਹੁਣ ਇਹ ਨਹੀਂ ਤੁਸੀਂ ਸੋਚ ਲੈਣਾ ਕਿ ਉਹਨਾਂ ਨੇ ਕੋਈ ਰੋਟੀ ਬਹੁਤੀ ਖਾ ਲਈ ਇਸ ਲਈ ਕੋਈ ਮਾਜ਼ਰਤ ਦੇ ਨਾਲ ਖੜਾਕ ਕਰ ਦਿੱਤਾ। ਇਹ ਉਹਨਾਂ ਸਿਆਸੀ ਖੜਾਕ ਕੀਤਾ। ਅੱਜ ਕੱਲ੍ਹ ਵੈਸੇ ਤਾਂ ਉਹ ਵਿਹਲੇ ਰਹਿੰਦੇ ਨੇ, ਬਸ ਮੇਰਾ ਮਤਲਬ ਲੰਮੇ ਪਏ ਰਹਿੰਦੇ ਨੇ, ਲੇਕਿਨ ਬੜੀ ਦੇਰ ਤੋਂ ਬਾਅਦ ਬੁੱਢਾ ਸ਼ੇਰ ਜਿਹੜਾ ਹੈ, ਭਾਵੇਂ ਮੇਰਾ ਮਤਲਬ ਸਰਕਸ ਦਾ ਸ਼ੇਰ ਹੀ ਹੈ, ਲੇਕਿਨ ਬੜੀ ਦੇਰ ਤੋਂ ਬਾਅਦ ਸ਼ੇਰ ਨੇ ਖੜਾਕ ਕੀਤਾ ਹੈ। ਉਹ ਅਲੱਗ ਗੱਲ ਹੈ ਵੀ ਖੜਾਕ ਕਰਕੇ ਆਪਣੇ ਖੜਾਕ ਨਾਲ ਸ਼ੇਰ ਅੱਜ ਕੱਲ੍ਹ ਅਕਸਰ ਆਪੇ ਹੀ ਡਰ ਜਾਂਦਾ ਹੈ। ਲੇਕਿਨ ਚਲੋ ਅੱਗੇ ਚੱਲਨੇ। ਮੈਂ ਇਹ ਸਟੇਟਮੈਂਟ ਤੁਹਾਨੂੰ ਸੁਣਵਾ ਦੇਣੀ ਹੈ ਉਰਦੂ 'ਚ ਤੇ ਅੰਗਰੇਜ਼ੀ 'ਚ ਥੋੜ੍ਹੀ ਜਿਹੀ। ਮੈਂ ਇਹਨੂੰ ਪੰਜਾਬੀ 'ਚ ਟਰਾਂਸਲੇਟ ਕੀਤਾ। ਮੈਂ ਵੀ ਤੇ ਮੇਰਾ ਪਿਓ ਵੀ ਤੇ ਸਾਡਾ ਮਰੀਦਕੇ ਦਾ ਪੂਰਾ ਗਰੁੱਪ ਤਹਿਰੀਕੇ ਲੱਬੈਕ ਨੂੰ ਛੱਡਣ ਦਾ ਐਲਾਨ ਕਰਦਾ ਹੈ ਤੇ ਅਸੀਂ ਇਲੈਕਸ਼ਨ ਲੜਿਆ ਸੀ ਤੇ ਹੁਣ ਅਸੀਂ ਪਾਰਟੀ ਛੱਡਣ ਦਾ ਐਲਾਨ ਕਰਦੇ ਹਾਂ। NA 113 ਤੇ PP 137 ਤੋਂ ਮੇਰੇ ਅੱਬੇ ਨੇ ਇਲੈਕਸ਼ਨ ਲੜਿਆ ਸੀ ਤੇ NA 113 ਤੋਂ ਮੈਂ ਇਲੈਕਸ਼ਨ ਲੜਿਆ ਸੀ। ਅੱਛਾ ਯਾਰ ਮੇਰੀ ਗੱਲ ਸੁਣੋ ਵੀਰ ਮੇਰੇ, ਕੋਈ ਨਹੀਂ, ਮੇਰਾ ਮਤਲਬ ਹੈ ਕਿ ਭਾਰੇ ਟਾਈਮ ਆਉਂਦੇ ਨੇ ਬੰਦਿਆਂ ਤੇ, ਮੁਸੀਬਤਾਂ ਬੰਦਿਆਂ ਤੇ ਆਉਂਦੀਆਂ ਰਹਿੰਦੀਆਂ ਨੇ, ਲੇਕਿਨ ਚਲੋ ਤੁਸੀਂ ਮੇਰਾ ਮਤਲਬ ਪਾਰਟੀ ਵੀ ਛੱਡ ਦਿੱਤੀ। ਇਹ ਵੀ ਸਮਝ ਆਉਂਦੀ ਵੀ ਜਰਨੈਲ ਇਸ ਵੇਲੇ ਚੜ੍ਹੇ ਨੇ ਕਿ ਪਾਰਟੀ ਛੱਡੋ, ਲੇਕਿਨ ਇਹ ਆਪਣੀ ਤਰਤੀਬ ਤੇ ਠੀਕ ਕਰ ਲੈਣੀ ਸੀ ਯਾਰ। NA ਤੇ ਮੈਂ ਲੜਿਆ ਤੇ PP ਤੇ ਪਿਓ ਨੇ ਲੜਿਆ, ਇੰਜ ਨਹੀਂ ਯਾਰ। ਮੇਰਾ ਮਤਲਬ ਚਲੋ ਝੂਠਾ ਹੀ ਇਲੈਕਸ਼ਨ ਲੜਨਾ ਸੀ ਤੁਸੀਂ, ਲੇਕਿਨ ਇਹਦੀ ਤਰਤੀਬ ਤੇ ਸਿੱਧੀ ਕਰ ਲੈਣੀ ਸੀ। ਖੈਰ ਜੀ, ਇੱਕ ਬੰਦੇ ਨੇ ਤੇ ਪਹਿਲੇ ਇਹਨਾਂ ਦੀ ਸੁਣ ਲਓ, ਇਹਨਾਂ ਦਾ ਐਲਾਨ ਸੁਣ ਲਓ। लिहाजा मैं, मेरे फादर, मैंने NA 113 से इलेक्शन कंटेस्ट किया, फादर ने PP 137 से इलेक्शन कंटेस्ट किया। हम अपने पूरे ग्रुप के साथ, मुरीद के पूरे ग्रुप के साथ आज तहरीक लब्बैक को खैरबाद कहते हैं। पाकिस्तान जिंदाबाद। सुन लिया जी। अच्छा, एक ने और ऐलान किया, उन्हें कहा जी मैं तहरीक लब्बैक च नहीं, हाँ जी मैं तहरीक लब्बैक च नहीं, लेकिन मैं उसके बावजूद उन्होंने छड्डण दा ऐलान करना है। मैं क्या अखीर नहीं हो गई। जरनल आंदे ने भी जिहड़ा नहीं भी हैगा ना, वो भी छड्डण दा ऐलान करे। अच्छा खैर अगे तुरो जी। अगे अपना नवाज शरीफ साहब का वही खड़ाक जिहड़ा खड़ाक करन तो बाद आप डर गए ने। इस तो वड्डी बदनसीबी की होएगी कि इस मुल्क के अंदर डिकटेटरां ने सरेआम आइन का कागज़ एक टुकड़ा बना के उन्होंने रद्दी की टोकरी च सुट दिता कि आवाम की किस्मत च यही लिखिया है कि असी भेड़ बकरियां की तरह जिहदी मर्जी होवे वो सानू हिक लै ते आइन की तबाही कर दे। नवाज शरीफ ने 2021 दे विच लंदन तो बह के एक खड़ाक किया सी ते खड़ाक करके आप ही डर गए सन। बाद च ये बीमारी वाला नवाज शरीफ सी। नवाज शरीफ साहब वैसे मेरी गल सुनो, मैं वैसे तो तुहाडी सेहत लई हमेशा दुआगो रहना, लंबी जिंदगी भी अल्लाह तुहानू देवे, सेहत भी देवे। अच्छा, कई हुण PTI वाले ने कहना है भी मैं तो किसी की घट जिंदगी की दुआ कदे नहीं करता, लेकिन कई आंदे ने भी गिल साहब ये क्यों नहीं। देखो, इसकी दूसरी साइड सोच लो। जिड्डी क सुथरी औलाद
ਆਪਣਾ ਨਵਾਜ਼ ਸ਼ਰੀਫ ਸਾਹਿਬ ਨੇ ਪੈਦਾ ਕੀਤੀ ਹੈ। ਹੁਣ ਨਵਾਜ਼ ਸ਼ਰੀਫ ਸਾਹਿਬ ਅਗਰ ਦੁਨੀਆ 'ਚ ਲੰਮਾ ਰਹਿਣਗੇ ਨਾ, ਸਿਹਤਮੰਦ ਔਰ ਅੱਛੀ ਜ਼ਿੰਦਗੀ ਔਰ ਆਪਣੀ ਔਲਾਦ ਦੇ ਕਾਰਨਾਮੇ ਦੇਖਦੇ ਰਹਿਣਗੇ, ਤੇ ਮੇਰਾ ਖਿਆਲ ਤੁਹਾਨੂੰ ਸਵਾਦ ਜ਼ਿਆਦਾ ਆਏਗਾ। ਤੁਸੀਂ ਅਗਰ ਸਵਾਦ ਲੈਣਾ ਹੈ ਤਾਂ ਤੁਸੀਂ ਵੀ ਇਹੀ ਦੁਆ ਕਰਿਆ ਕਰੋ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਅੱਲਾ ਲੰਮੀ ਜ਼ਿੰਦਗੀ ਦੇਵੇ, ਤਾਂ ਕਿ ਇਹ ਜਿਹੜਾ ਪੂਰੀ ਦੁਨੀਆ ਨੂੰ ਕੜਮਾਸ ਪਾਇਆ ਬਾਜੀ ਦੀ ਸ਼ਕਲ ਦੇ ਵਿੱਚ, ਉਹਨੂੰ ਨਵਾਜ਼ ਸ਼ਰੀਫ ਸਾਹਿਬ ਆਪ ਵੀ ਤੇ ਭੁਗਤਣ ਨਾ। ਆਪਣੀ ਸਿਆਸਤ ਦਾ ਜਨਾਜ਼ਾ ਰੋਜ਼ ਨਿਕਲਦਿਆਂ ਹੋਇਆਂ ਆਪਣੀ ਉਮਰ 'ਚ ਆਪ ਵੀ ਤੇ ਵੇਖਣ। ਖੈਰ, ਨਵਾਜ਼ ਸ਼ਰੀਫ ਸਾਹਿਬ ਬਿਮਾਰ ਜਦੋਂ ਸਨ, ਉਦੋਂ ਦੇਖੋ ਕਿਹੋ ਜਿਹੀਆਂ ਸਟੇਟਮੈਂਟਾਂ ਦਿੰਦੇ। ਨਵਾਜ਼ ਸ਼ਰੀਫ ਸਾਹਿਬ, ਮੇਰੀ ਗੱਲ ਸੁਣੋ, ਤੁਸੀਂ ਦੋਹਰੇ ਨਹੀਂ ਬਿਮਾਰ ਹੋ ਸਕਦੇ। ਸਰਕਾਰ ਅਸਲ ਨਹੀਂ, ਅਸਲ ਅੱਲਾ ਤੁਹਾਨੂੰ ਬਿਮਾਰ ਨਾ ਕਰੇ, ਸਿਹਤਮੰਦ ਹੀ ਰੱਖੇ, ਲੇਕਿਨ ਬਿਮਾਰੀ 'ਚ ਤੁਹਾਡਾ ਦਿਮਾਗ ਜਿਹੜਾ ਉਹ ਠੀਕ ਸਟੇਟਮੈਂਟਾਂ ਦਿੰਦਾ ਹੈ। ਜਦੋਂ ਤੁਸੀਂ ਸਿਹਤਮੰਦ ਹੋ ਜਾਂਦੇ ਹੋ ਤਾਂ ਤੁਸੀਂ ਉਸ ਵੇਲੇ ਬੁਜ਼ਦਿਲ ਹੋ ਜਾਂਦੇ ਹੋ। ਇਹ ਜਨਾਬ ਤੁਸੀਂ ਦੋਹਰੇ ਨਹੀਂ ਥੋੜ੍ਹੇ ਜਿਹੇ ਬਿਮਾਰ ਹੋ ਸਕਦੇ, ਭਾਵੇਂ ਝੂਠਾ ਹੀ ਹੋ ਜਾਓ, ਝੂਠ ਮੂਠ, ਕੋਈ ਸਟੇਟਮੈਂਟਾਂ ਤੇ ਠੀਕ ਦੇਣਾ ਸ਼ੁਰੂ ਹੁੰਦੇ ਹੋ ਨਾ। ਮਿਹਰਬਾਨੀ ਕਰੋ, ਸੋਚੋ ਇਹਦੇ ਉੱਤੇ। ਉਹ ਗੰਢਾ ਸ਼ੰਡਾ ਬਗਲ ਦੇ ਵਿੱਚ ਰੱਖੋ, ਆਂਦੇ ਨੇ ਗੰਢਾ ਕੱਟ ਕੇ ਬਗਲ 'ਚ ਰੱਖੋ ਤੇ ਬੰਦੇ ਨੂੰ ਬੁਖਾਰ ਚੜ੍ਹ ਜਾਂਦਾ ਹੈ। ਪੰਜਾਬੀ 'ਚ ਅਸੀਂ ਬੁਖਾਰ ਨੂੰ ਤਾਪ ਵੀ ਆਖਦੇ ਹਾਂ, ਠੀਕ ਹੈ। ਤੇ ਇਸ ਵਾਸਤੇ ਤੁਸੀਂ ਤਾਪ ਚੜ੍ਹਾ ਲਓ ਆਪਣੇ ਆਪ ਨੂੰ, ਤੇ ਕੋਈ ਗੰਢਾ ਸ਼ੰਡਾ ਜਿਹੜਾ ਹੈ ਉਹ ਮੇਰਾ ਖਿਆਲ ਕੱਚ ਦੇ ਵਿੱਚ, ਮਤਲਬ ਬਗਲ ਦੇ ਵਿੱਚ ਰੱਖੋ, ਤਾਂ ਕਿ ਹੋ ਸਕਦਾ ਤੁਹਾਨੂੰ ਕੋਈ ਬੁਖਾਰ ਸ਼ਿਕਾਰ ਚੜ੍ਹੇ, ਕੋਈ ਤਾਪ ਚੜ੍ਹੇ, ਤੇ ਤੁਸੀਂ ਉਸੇ ਬਹਾਨੇ ਕੋਈ ਠੀਕ ਗੱਲਾਂ ਕਰਨੀਆਂ ਸ਼ੁਰੂ ਕਰੋ। ਅੱਛਾ ਜੀ, ਅੱਗੋਂ ਜਿਹੜੇ ਟਾਊਟ ਸਾਫੀ ਨੇ ਉਹ ਦੱਸਦੇ ਨੇ ਵੀ 15 ਕੁ ਦਿਨਾਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਤਰਮੀਮ ਪਾਸ ਹੋ ਜਾਏਗੀ, 15 ਕੁ ਦਿਨ ਲੱਗ ਸਕਦੇ ਨੇ। ਅਗਲਿਆਂ ਨੇ ਤੁਸੀਂ ਦੇਖੋ ਨਾ ਵੀ ਉਹਦੀ ਜਿਹੜੀ ਤਾਲਮੇਲ ਹੈ ਉਹ ਬਣਾਈ ਹੈ। ਫੀਲਡ ਮਾਰਸ਼ਲ ਨੇ ਜਾਣਾ ਹੈ 27 ਤਾਰੀਖ ਨੂੰ, 29 ਤਾਰੀਖ ਨੂੰ ਸਾਰੀ, ਔਰ 28 ਨੂੰ ਜਾਂ 30 ਨੂੰ ਆਪਣਾ ਰਿਟਾਇਰਮੈਂਟ ਹੈਗੀ ਹੈ ਅਮੀਨੁਦੀਨ ਸਾਹਿਬ ਦੀ, ਆਈਨੀ ਬੈਂਚ ਵਾਲੇ ਜਿਹੜੇ ਨੇ। ਤੇ ਫੀਲਡ ਮਾਰਸ਼ਲ ਸਾਹਿਬ ਨੇ ਬਿਲਕੁਲ ਕਰਾਸ ਇਸ ਤਰ੍ਹਾਂ ਹੀ ਪਾਇਆ ਕਿ 15-20 ਦੇ ਕਰੀਬ ਜਾ ਕੇ 5 ਨੂੰ ਕੰਮ ਸ਼ੁਰੂ ਕਰ ਦਿੱਤਾ, ਤੇ 15-20 ਦੇ ਕਰੀਬ ਜਾ ਕੇ ਆਈਨੀ ਤਰਮੀਮ ਜਿਹੜੀ ਹੈ ਉਹ ਪਾਸ ਕਰਵਾ ਲਈ ਜਾਏ। ਖੈਰ, ਇਹ ਹੁਣ ਟਾਊਟ ਆਉਂਦੇ ਨੇ ਕਿ 15 ਕੁ ਦਿਨਾਂ ਦੇ ਵਿੱਚ ਅਸੀਂ ਇਹ ਤਰਮੀਮ ਜਿਹੜੀ ਉਹ ਪਾਸ ਕਰਵਾ ਲੈਣੀ। ਅੱਗੋਂ ਬੜਾ ਹੀ ਇੱਕ ਜ਼ਬਰਦਸਤ ਗੱਲ ਕੀਤੀ ਉਹਨਾਂ ਨੇ। ਇਹ ਤੁਸੀਂ ਕਮੈਂਟਸ ਦੇ ਵਿੱਚ ਮੈਨੂੰ ਇਸ ਗੱਲ ਦੇ ਉੱਤੇ ਜ਼ਰੂਰ ਦੱਸਣਾ, ਕਿਉਂਕਿ ਮੈਂ ਖੁਸੂਸੀ ਤੌਰ ਤੇ ਤੁਹਾਡੇ ਕਮੈਂਟ ਪੜ੍ਹਨਾ ਚਾਹਾਂਗਾ। ਇਹਦੇ ਤੇ ਗੱਲ ਜ਼ਰੂਰ ਕਰਨੀ ਜਿਹੜੀ ਅਗਲੀ ਗੱਲ ਹੈ। ਮੌਲਾਨਾ ਹਾਫਿਜ਼ ਮੁਹੰਮਦ ਤਾਹਿਰ ਅਸ਼ਰਫੀ, ਇਹ ਵੀ ਹਾਫਿਜ਼ ਨੇ, ਮੌਲਾਨਾ ਹਾਫਿਜ਼ ਮੁਹੰਮਦ ਤਾਹਿਰ ਅਸ਼ਰਫੀ, ਉਹਨਾਂ ਨੇ ਕਿਹਾ ਕਿ ਉਲਮਾ ਦਾ ਜ਼ਮੀਰ ਖਰੀਦਣਾ ਕਿਸੇ ਦੇ ਵੱਸ ਦੀ ਗੱਲ ਨਹੀਂ। ਗੱਲ ਤੇ ਵੈਸੇ ਖੜਾ ਕੀਤੀ, ਉਲਮਾ ਦਾ ਵਜ਼ੀਰ ਆਖ ਦਿੱਤਾ, ਮਾਜ਼ਰਤ, ਜ਼ਮੀਰ ਖਰੀਦਣਾ ਕਿਸੇ ਦੇ ਵੱਸ ਦੇ ਵਿੱਚ ਨਹੀਂ। ਮੇਰਾ ਖਿਆਲ ਹੈ ਵੀ ਇਹ ਜਾਂ ਤਾਂ ਫਰੀ ਵਿਕਦਾ ਹੈ, ਤੇ ਜਾਂ ਫਿਰ ਮੈਨੂੰ ਨਹੀਂ ਪਤਾ ਵੀ ਇਹ ਹੁਣ ਕਿਸ ਤਰ੍ਹਾਂ ਵਿਕਦਾ। ਕੋਈ ਵਿਕਿਆ ਤੇ ਹੈ, ਪਿਛਲੇ ਦਿਨਾਂ 'ਚ ਅਸੀਂ ਦੇਖਿਆ, ਤੁਸੀਂ ਆਪੇ ਵੇਖਿਆ, ਆਪਣੀਆਂ ਨਜ਼ਰਾਂ ਨਾਲ ਵੇਖਿਆ ਵੀ ਮਾਸੂਮ ਜਿਹੜੇ ਮਰੇ ਨੇ, ਕਿਸੇ ਨੇ ਉਹਨਾਂ ਦੀ ਗੱਲ ਨਹੀਂ ਕੀਤੀ, ਤੇ ਜ਼ਮੀਰ ਤੇ ਵਿਕਿਆ। ਸਾਰੇ ਉਲਮਾ ਦਾ ਨਹੀਂ, ਲੇਕਿਨ ਬਹੁਤਿਆਂ ਸਾਰਿਆਂ ਦਾ ਵਿਕਿਆ, ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ। ਤਾਹਿਰ ਅਸ਼ਰਫੀ ਸਾਹਿਬ ਆਉਂਦੇ ਨੇ ਵੀ ਇਹ ਕਿਸੇ ਦੇ, ਹੁਣ ਕੀ ਮੇਰਾ ਮਤਲਬ ਕੁਟਾਪਾ ਚਾੜਿਆ ਜਾਂ ਕੀ ਕੀਤਾ, ਕਿਹੜੇ ਹਿਸਾਬ ਨਾਲ ਇਹ ਅਗਰ ਵਿਕਿਆ ਨਹੀਂ ਤਾਂ ਕੀ ਉਧਾਰ ਤੇ ਲਿਆ ਕਿਸੇ ਨੇ? ਮੇਰਾ ਮਤਲਬ ਹੈ ਕਿ ਵੱਟਾ ਸੱਟਾ ਹੋਇਆ ਇਸ ਕੰਮ ਦੇ ਵਿੱਚ, ਮਤਲਬ ਕੀ ਹੋਇਆ, ਕਿਸ ਤਰ੍ਹਾਂ ਇਹ ਜ਼ਮੀਰ ਜਿਹੜਾ ਪਿਘਲ ਗਿਆ, ਕਿਸੇ ਪਾਸੇ ਨੂੰ ਚਲਾ ਗਿਆ। ਅੱਛਾ ਜੀ, ਤੁਹਾਨੂੰ ਯਾਦ ਹੋਏਗਾ ਕਿ ਪੁਲਿਸ ਅਫਸਰ SP ਅਦੀਲ ਅਕਬਰ, ਜਿਨ੍ਹਾਂ ਦੇ ਬਾਰੇ ਆਖਿਆ ਜਾਂਦਾ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਆਪ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ, ਉਹਨਾਂ ਦੇ ਬਾਰੇ ਖਬਰ ਆਈ ਹੈ ਕਿ ਖਸੂਸੀ ਮੁਰਾਦ ਉਹਨਾਂ ਨੂੰ ਮਿਲ ਗਈਆਂ ਨੇ, ਉਹਨਾਂ ਦੀ ਬੇਵਾ ਨੂੰ, ਜਿਹੜੀ ਉਹਨਾਂ ਦੀ ਘਰ ਵਾਲੀ ਸੀ ਬੇਗਮ, ਉਹਨਾਂ ਦੀ ਇੱਕ ਬੱਚੀ ਸੀ ਯਤੀਮ ਜਿਹੜੀ ਹੋਈ ਹੈ, ਤੇ ਇੱਕ ਉਹਨਾਂ ਦੀ ਬੇਵਾ। ਪੁਲਿਸ ਲਾਈਨ ਹੈੱਡਕੁਆਟਰ 'ਚ ਸਰਕਾਰੀ ਘਰ ਅਲਾਟ ਹੋ ਗਿਆ। ਬਿਜਲੀ, ਗੈਸ, ਟੈਲੀਫੋਨ ਦੇ ਬਿੱਲ ਹਕੂਮਤ ਬਰਦਾਸ਼ਤ ਕਰੇਗੀ। ਇੱਕ ਡਬਲ ਕੈਬਨ ਸਰਕਾਰੀ ਗੱਡੀ, ਮਾਹਾਨਾ 1000 ਲੀਟਰ ਪੈਟਰੋਲ, 3 ਗਨਮੈਨ ਤੇ 2 ਡਰਾਈਵਰ, 1 ਬਾਵਰਚੀ ਤੇ 1 ਸਵੀਪਰ ਦੀ ਖਿਦਮਾਤ ਜਿਹੜੀਆਂ ਉਹ ਤਾਇਨਾਤ ਉਹਨਾਂ ਦੇ ਨਾਲ ਕਰ ਦਿੱਤੀਆਂ ਗਈਆਂ। ਯਕੀਨ ਤਾਂ ਮੈਨੂੰ ਕੋਈ ਨਹੀਂ ਆਉਂਦਾ, ਖਬਰ ਪੜ੍ਹ ਕੇ ਦਿੱਤੀ ਸਾਫੀ ਨੇ, ਇੱਕ ਨੇ ਇਸਲਾਮਾਬਾਦ ਰਾਵਲਪਿੰਡੀ ਦੇ ਸਾਫੀ ਸਾਹਿਬ ਨੇ, ਉਹਨਾਂ ਨੇ, ਲੇਕਿਨ ਪੜ੍ਹ ਕੇ ਜਿਹੜਾ ਉਹ ਯਕੀਨ ਕੋਈ ਨਹੀਂ ਆਉਂਦਾ ਕਿ ਇਹ ਖਬਰ ਦਰੁਸਤ ਹੋ ਸਕਦੀ ਹੈ। ਲੇਕਿਨ ਅਗਰ ਇਹ ਖਬਰ ਦਰੁਸਤ ਹੈ ਤਾਂ ਇਹ ਤਾਂ ਮੈਂ ਹੁਣ ਤਜਜ਼ੀਆ ਕੀ ਕਰਾਂ, ਮੈਂ ਤੁਹਾਡੇ ਤੇ ਛੱਡ ਦੇਣਾ ਵੀ ਤੁਸੀਂ ਇੱਥੇ ਤਜਜ਼ੀਆ ਕਰੋ ਵੀ ਕੀ ਕਹਿੰਦੇ ਹੋ, ਕਿਉਂਕਿ ਇਸ ਗੱਲ ਤੇ ਮੈਂ ਜੋ ਵੀ ਗੱਲ ਕਰਾਂ ਉਹ ਕਿਸੇ ਨਾ ਕਿਸੇ ਪਾਸਿਓਂ ਉਸ ਗੱਲ ਨੇ ਮਾੜਾ ਹੀ ਹੋ ਜਾਣਾ, ਤੇ ਕਈ ਵਾਰੀ ਸੂਰਤ ਹਾਲ ਇਹੋ ਜਿਹੀ ਹੁੰਦੀ ਹੈ ਵੀ ਉੱਥੇ ਚੁੱਪ ਕਰ ਜਾਓ ਤਾਂ ਚੰਗੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਹਸਨਾਤ ਮਲਿਕ ਕੋਰਟ ਰਿਪੋਰਟਰ ਨੇ, ਉਹ ਆਂਦੇ ਨੇ ਵੀ ਹੁਣ ਜੱਜਾਂ ਦੇ ਕੋਲ ਦੁਆ ਜਾਂ ਬਦਦੁਆ ਦੇਣ ਦੀ ਤਾਕਤ ਹੀ ਰਹਿ ਗਈ ਹੈ। ਦੁਆ ਜਾਂ ਬਦਦੁਆ ਦੇਣ ਦੀ ਤਾਕਤ ਰਹਿ ਗਈ ਹੈ, ਬਾਕੀ ਹਰ ਸ਼ੈ ਫੀਲਡ ਮਾਰਸ਼ਲ ਨੇ ਖੋਹ ਲਈ ਹੈ। ਸਿਰਫ ਦੁਆ ਤੇ ਬਦਦੁਆ ਦੇ ਸਕਦੇ ਨੇ, ਉੱਥੇ ਬਹਿ ਕੇ ਹੋਰ ਕੁਝ ਨਹੀਂ ਕਰ ਸਕਦੇ। ਗੱਲ ਤਾਂ ਸੱਚੀ ਹੈ। ਹੁਣ ਜਿਹੜੇ ਜੱਜ ਫੈਸਲਾ ਕਰਨਗੇ ਉਹਨਾਂ ਦਾ ਤਬਾਦਲਾ ਚੁੱਕ ਕੇ ਕਿਤੇ ਹੋਰ ਸੁੱਟ ਦਿਆ ਕਰਨਗੇ, ਉਹਨੂੰ ਤੁਰਬਤ ਸੁੱਟਿਆ ਕਰਨਗੇ। ਉੱਥੇ ਜਿਹੜਾ ਆਪਣਾ ਬਲੋਚਿਸਤਾਨ ਹਾਈ ਕੋਰਟ ਦਾ ਬੈਂਚ ਹੈ ਨਾ, ਤੁਰਬਤ ਵਾਲਾ, ਉੱਥੇ ਭੇਜ ਉਹਨੂੰ ਘੱਲਣਗੇ, ਤੇ ਉੱਥੇ ਅਗਲੇ ਦਿਨ ਕਿਸੇ ਦਹਿਸ਼ਤਗਰਦ ਨੂੰ ਕੋਈ ਅੱਖ ਮਾਰ ਦੇਗਾ ਕਿ ਜੱਜ ਸਾਹਿਬ ਦੇ ਉੱਤੇ ਹਮਲਾ ਕਰ ਦਿਓ। ਤੇ ਜੱਜ ਸਾਹਿਬ, ਜਦੋਂ ਇੱਕ ਅੱਧਾ ਜੱਜ ਮਾਜ਼ਰਤ ਦੇ ਨਾਲ ਹੈ, ਮੈਂ ਲਫ਼ਜ਼ ਜਾਣ ਕੇ ਇਸਤੇਮਾਲ ਕਰ ਰਿਹਾ ਲੇਕਿਨ ਜੱਜ ਸਾਹਿਬਾਨ ਦੇ ਖਿਲਾਫ ਨਹੀਂ, ਇੱਕ ਅੱਧੇ ਜੱਜ ਸਾਹਿਬਾਨ ਨੂੰ, ਮਾਜ਼ਰਤ ਫਿਰ ਲਫ਼ਜ਼ ਤੇ ਜਿਹੜਾ ਯੂਜ਼ ਕਰਨ ਲੱਗਾ, ਇੱਕ ਅੱਧੇ ਜੱਜ ਸਾਹਿਬ ਨੂੰ ਫੜਕਾ ਦਿੱਤਾ ਕਿਸੇ ਨੇ, ਤੇ ਦੂਜੇ ਵਿਚਾਰੇ ਤੇ ਇਹ ਜੋ ਆਖਣਗੇ ਉਹੀ ਫੈਸਲੇ ਕਰਨਗੇ।
ਇਹ ਪਹਿਲੇ ਹੀ ਉਹ ਫੈਸਲੇ ਕਰਦੇ ਨੇ ਤੇ ਫਿਰ ਡਰ ਕੇ ਹੋਰ ਕਰਨਗੇ। ਤੇ ਇਹ ਜਨਾਬ ਹੁਣ ਜੱਜਾਂ ਦੇ ਕੋਲ ਵਾਕਈ ਦੁਆ ਤੇ ਬਦਦੁਆ ਦਾ ਹੀ ਕੰਮ ਰਹਿ ਜਾਣਾ, ਹੋਰ ਕੋਈ ਗੱਲ ਰਹਿ ਨਹੀਂ ਜਾਣੀ। ਅੱਛਾ ਜੀ, ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਪਿਛਲੇ ਦਿਨੋਂ ਇੱਕ ਬੜੀ ਗੰਦੀ ਸਟੇਟਮੈਂਟ ਦਿੱਤੀ ਸੀ ਕਿ ਉਹ ਇੱਕ ਔਰਤ ਸ਼ੇਵ ਤੋਂ ਬਗੈਰ ਹੀ ਆ ਗਈ। ਉਹ ਚਲਾ ਵੀ ਦਿੱਤੀ ਆਪਣੇ ਸੈਯਦ ਤਲਤ ਹੁਸੈਨ ਸਾਹਿਬ ਨੇ। ਅੱਛਾ, ਵੈਸੇ ਕਈ ਬੰਦੇ ਨੇ ਉਹਨਾਂ ਦੇ ਨਾਲ ਹਾਫਿਜ਼ ਹੋਵੇ, ਉਹਨਾਂ ਨੇ ਵੀ ਕਸਮ ਖਾਧੀ ਹੈ ਵੀ ਅਸੀਂ ਨਾਂ ਦੀ ਵੀ ਲਾਜ ਨਹੀਂ ਰੱਖਣੀ। ਕਈ ਬੰਦੇ ਨੇ ਉਹਨਾਂ ਦੇ ਨਾਂ ਦੇ ਨਾਲ ਸੈਯਦ ਲਿਖਿਆ ਹੋਵੇ, ਉਹਨਾਂ ਵੀ ਸਹੁੰ ਖਾਧੀ ਹੈ ਵੀ ਅਸੀਂ ਇਹਦੀ ਲਾਜ ਵੀ ਨਹੀਂ ਰੱਖਣੀ। ਇਹੀ ਕੰਮ ਹੈ ਤਲਤ ਹੁਸੈਨ ਸਾਹਿਬ ਕਰਦੇ ਨੇ। ਉਹਨਾਂ ਨੇ ਦੰਦ ਵੀ ਕੱਢੇ ਔਰ ਬੇਸ਼ਰਮੀ ਦੇ ਨਾਲ ਉਹਨਾਂ ਨੇ ਉਹ ਖਬਰ ਜਿਹੜੀ ਉਹ ਔਨ 에ਅਰ ਵੀ ਹੋ ਗਈ। ਬਾਅਦ ਚਾਹੁੰਦੇ ਨੇ ਵੀ ਉਹ ਟੀਵੀ ਤੇ ਨਹੀਂ ਚੱਲੀ, ਤੇ ਉਹ ਕਲਿੱਪ ਕਿਸੇ ਨੇ ਜਿਹੜਾ ਨਾ ਉਹ ਅਸੀਂ ਰੋਕ ਦਿੱਤਾ ਸੀ, ਉਹ ਕਲਿੱਪ ਕਿਸੇ ਨੇ ਕੱਢਿਆ। ਅੱਛਾ, ਅਗਰ ਤੇ ਉਹ ਕਲਿੱਪ ਐਡਿਟਡ ਹੋਵੇ ਨਾ ਤਾਂ ਉਹ ਨਜ਼ਰ ਆ ਜਾਂਦਾ ਹੈ ਕਿ ਉਹ ਰਾ ਫੁਟੇਜ ਕਿਸੇ ਨੇ ਲੀਕ ਕਰ ਦਿੱਤੀ। ਉਹ ਤਾਂ ਇਹਨਾਂ ਦੇ ਚੈਨਲ ਦੀ ਫੁਟੇਜ ਸੀ ਪ੍ਰੋਪਰ। ਇਹਦਾ ਮਤਲਬ ਇਹ ਚੱਲਿਆ, ਬਾਅਦ ਦੇ ਵਿੱਚੋਂ ਕੱਟਿਆ ਗਿਆ ਹੈ। ਅਸੀਂ ਇਹਦੇ 'ਤੇ ਇਹੀ ਤਜਜ਼ੀਆ ਕਰ ਸਕਦੇ, ਲੇਕਿਨ ਇਹ ਪਹਿਲੀ ਵਾਰੀ ਥੋੜ੍ਹੀ ਹੈ ਕਿ ਤਲਤ ਹੁਸੈਨ ਸਾਹਿਬ ਇਹ ਚਵਲਾ ਮਾਰ ਰਹੇ ਨੇ। ਦੂਜੀ ਗੱਲ ਰਹੀ ਜਿਹੜੀ ਮਰਵਤ ਸਾਹਿਬ ਨੇ, ਉਹ ਤੁਹਾਨੂੰ ਪਤਾ ਹੈ ਕਿ ਇੱਕ ਸਸਤੇ ਲੈਵਲ ਦਾ ਟਾਊਟ ਸੀ। ਉਹ ਜਿਹੜਾ ਲਫ਼ਜ਼ ਉਹਨੇ ਇਸਤੇਮਾਲ ਕੀਤਾ ਪ੍ਰੋਗਰਾਮ ਤੋਂ, ਉਹ ਜਿਹੜਾ ਲਫ਼ਜ਼ ਸੀ ਉਹ ਵੈਸੇ ਪੰਜਾਬੀ ਦਾ ਲਫ਼ਜ਼ ਇਸਤੇਮਾਲ ਕੀਤਾ। ਹੁਣ ਪੰਜਾਬੀ ਦਾ ਲਫ਼ਜ਼ ਕੀ ਹੈ ਉਹ ਤਾਂ ਅਸੀਂ ਦੱਸਾਂਗੇ ਨਾ। ਜਿਸ ਤਰ੍ਹਾਂ ਸਾਡੇ ਲਫ਼ਜ਼ ਨੂੰ ਉਰਦੂ ਸਪੀਕਿੰਗ ਵਾਲੇ ਗਾਲ ਬਣਾ ਲੈਂਦੇ ਨੇ, ਤੇ ਜਿਹੜਾ ਸਾਡੀ ਗਾਲ ਹੈ ਉਹਨੂੰ ਇਹ ਜਿਹੜੇ ਦੋਸਤ ਪੰਜਾਬੀ ਨਹੀਂ ਸਮਝਦੇ ਉਹ ਉਹਨੂੰ ਸਮਝਦੇ ਨੇ ਉਹ ਠੀਕ ਹੈ। ਉਹਦਾ ਕਹਿੰਦੇ ਨੇ ਪ੍ਰੋਗਰਾਮ ਤੋਂ, ਉਹਦਾ ਲਫ਼ਜ਼ ਹੈ ਉਹ ਪੰਜਾਬੀ ਦੇ ਵਿੱਚ ਤਕਰੀਬਨ ਗਾਲੀ ਦੀ ਕੋਨੋਟੇਸ਼ਨ ਦੇ ਵਿੱਚ ਹੀ ਆਉਂਦਾ ਹੈ। ਲੇਕਿਨ ਉਹ ਸਾਹਿਬ ਨੇ ਲਫ਼ਜ਼ ਬੋਲਿਆ ਕਿਉਂਕਿ ਉਹ ਮੇਰਾ ਮਤਲਬ ਪਸ਼ਤੋ ਸਪੀਕਿੰਗ ਸਨ, ਉਹਨਾਂ ਦਾ ਐਕਸੈਂਟ ਡਿਫਰੈਂਟ ਸੀ, ਲੋਕਾਂ ਮਜ਼ਾਕ ਬਣਾ ਲਿਆ। ਉੱਥੋਂ ਗੱਲ ਪਤਾ ਨਹੀਂ ਕਿੱਥੋਂ ਦੀ ਕਿੱਥੇ ਅਪੜ ਗਈ ਤੇ ਉਹ ਆਪਣੇ ਆਪ ਨੂੰ ਵਾਕਈ ਹੀਰੋ ਸਮਝਣਾ ਸ਼ੁਰੂ ਹੋ ਗਏ। ਖੈਰ, ਉਹ ਤਾਂ ਜੋ ਉਹਦੇ ਨਾਲ ਹੋਇਆ, ਲੇਕਿਨ ਇਸ ਵੇਲੇ ਜਿਹੜੀ ਬਦਜ਼ੁਬਾਨੀ ਉਹ ਕਰਦਾ ਹੈ, ਉਹਨਾਂ ਦੇ ਮੂੰਹ ਦੇ ਉੱਤੇ ਮਾਜ਼ਰਤ ਦੇ ਨਾਲ ਕੁੱਤਾ ਹੀ ਵੱਜਿਆ ਹੈ। ਕੋਈ ਔਰਤ ਉਹਨਾਂ ਕੋਲ ਮਹਿਫੂਜ਼ ਨਹੀਂ, ਕੋਈ ਬੰਦਾ ਮਹਿਫੂਜ਼ ਨਹੀਂ, ਇਮਰਾਨ ਖਾਨ ਦੀ ਬੇਗਮ, ਇਮਰਾਨ ਖਾਨ ਦੀਆਂ ਭੈਣਾਂ, ਕੋਈ ਮਹਿਫੂਜ਼ ਨਹੀਂ। ਹੁਣ ਉਹਨਾਂ ਨੇ ਜਰਨਲਿਸਟਾਂ ਨੂੰ, ਲੇਕਿਨ ਇਹਦੇ 'ਚ ਦੁੱਖ ਵਾਲੀ ਗੱਲ ਹੈ ਜੋ ਸੈਯਦ ਤਲਤ ਹੁਸੈਨ ਸਾਹਿਬ ਨੇ ਇਹਦੇ ਵਿੱਚ ਸਾਰਾ ਕੁਝ ਗੰਦਾ ਕਿਰਦਾਰ ਅਦਾ ਕੀਤਾ। ਹੁਣ ਆਉਂਦੇ ਨੇ ਕਿ ਉਹ ਮੇਰੇ ਸ਼ੋਅ 'ਚੋਂ ਲੀਕ ਹੋਇਆ। ਬਈ ਲੀਕ ਹੋਇਆ ਤੇ ਉਹ ਫਿਰ ਰॉ ਫੁਟੇਜ ਲੀਕ ਹੋਣੀ ਚਾਹੀਦੀ ਇਸ ਤਰੀਕੇ ਨਾਲ ਤਾਂ ਨਹੀਂ। ਅੱਛਾ ਜੀ, ਅੱਗੇ ਉਹ ਪੰਜਾਬ ਗਵਰਨਮੈਂਟ ਨੇ ਪੈਨਸ਼ਨ ਖਤਮ ਕਰਕੇ ਮੁਸਤਕਿਲ ਮੁਲਾਜ਼ਮਤ ਦਾ ਕਾਨੂੰਨ ਹੀ ਮਨਸੂਖ ਕਰ ਦਿੱਤਾ ਹੈ। ਇੱਕ ਪਾਸੇ ਆਂਦੇ ਨੇ ਐਹਸਨ ਇਕਬਾਲ ਸਾਹਿਬ ਦਾ ਅੱਜ ਦਾ ਹੀ ਬਿਆਨ ਇੱਥੇ ਆਇਆ ਹੈ ਵੀ ਤਰੱਕੀ ਦਾ ਸਫ਼ਰ ਨਾ ਰੋਕਿਆ ਜਾਂਦਾ ਤੇ ਅਸੀਂ ਦੁਨੀਆ ਦੀ 7ਵੀਂ ਬੜੀ ਮਈਸ਼ਤ ਹੁੰਦੇ, ਅਸੀਂ ਦੁਨੀਆ ਦਾ 7ਵਾਂ ਅਮੀਰ ਤਰੀਨ ਮੁਲਕ ਹੁੰਦੇ। ਉਹ ਇਹ ਕਹਿਣਾ ਚਾਹ ਰਹੇ ਨੇ, ਇਹ ਕਹਿ ਰਹੇ ਨੇ ਆਪਣਾ ਐਹਸਨ ਇਕਬਾਲ ਸਾਹਿਬ। ਮਤਲਬ ਉਹਨਾਂ ਦੇ ਕਹਿਣ ਦਾ ਵੀ ਜੇ ਹੁਣ ਵੀ ਸਾਨੂੰ ਮੌਕਾ ਦਿਓ ਤੇ ਅਸੀਂ 7ਵਾਂ ਵੱਡਾ ਮੁਲਕ ਬਣਾ ਦੇਵਾਂਗੇ। ਤੇ ਇੱਧਰ ਕਰਤੂਤਾਂ ਵੇਖੋ, ਪੰਜਾਬ ਹੁਕੂਮਤ ਨੇ ਪੈਨਸ਼ਨ ਦੀ ਸਹੂਲਤ ਖਤਮ ਕਰਨ ਵਾਸਤੇ ਮੁਸਤਕਿਲ ਜਿਹੜੀਆਂ ਮੁਲਾਜ਼ਮਤਾਂ ਗਵਰਨਮੈਂਟ ਆਫ ਪੰਜਾਬ ਸੀ ਉਹ ਖਤਮ ਕਰ ਦਿੱਤੀਆਂ। ਹੁਣ ਮੁਲਾਜ਼ਮੀਨ ਨੂੰ ਬੁਨਿਆਦੀ ਤਨਖਾਹ ਦੇ ਸਕੇਲ ਦੀ ਬਜਾਏ ਯਕਮੁਸ਼ਤ ਤਨਖਾਹ ਦਾ ਪੈਕੇਜ ਦੇ ਕੇ ਭਰਤੀ ਕੀਤਾ ਜਾਏਗਾ। ਪੈਨਸ਼ਨ ਨਿਸ਼ਤਾ ਖਤਮ। ਆਰਡੀਨੈਂਸ ਜਿਹੜਾ ਉਹ ਆ ਗਿਆ, 31 ਅਕਤੂਬਰ ਤੋਂ ਨਾਫਜ਼ੁਲ ਅਮਲ ਹੈ। ਆਰਡੀਨੈਂਸ ਆਇਆ, ਹੁਣ ਇਹ ਆਪਣਾ ਅਸੈਂਬਲੀ ਦੇ ਵਿੱਚੋਂ ਇਹਦੇ 'ਤੇ ਵੋਟਿੰਗ ਕਰਾ ਕੇ ਇਹਨੂੰ ਪਾਸ ਵੀ ਕਰਵਾ ਲੈਣਗੇ ਤੇ ਸਾਡੇ ਵਾਲੇ ਚੁੱਪ ਬੈਠੇ ਰਹਿਣਗੇ। ਹੁਣ ਮੈਂ ਕਿਹਾ ਤਾਂ ਹੁਣ ਸ਼ਾਇਦ ਥੋੜ੍ਹਾ ਬਹੁਤ ਬੋਲਣ। ਸਾਡੇ ਵਾਲਿਆਂ ਨੇ ਵੀ ਸਹੁੰ ਖਾਧੀ ਵੀ ਬੋਲਣਾ ਨਹੀਂ ਅਸੈਂਬਲੀ ਦੇ ਵਿੱਚ। ਮਤਲਬ ਉਹਨਾਂ ਨੂੰ ਤਾਂ ਕਿਸੇ ਨੇ ਇੰਝ ਜਿਵੇਂ ਮਜ਼ਹਬੀ ਫਰੀਦਾ ਵੀ ਬੋਲਣਾ ਨਾ। ਕਿਸੇ ਦਾ ਨਾਂ ਲੈ ਦਿਓ ਤਾਂ ਗੁੱਸਾ ਕਰ ਜਾਂਦਾ ਹੈ। ਕਿਸੇ ਦਾ ਨਾਂ ਲੈ ਦਿਓ ਕਿ ਫਲਾਣਾ ਬੰਦਾ ਨਹੀਂ ਬੋਲ ਰਿਹਾ, ਉਹਦੀ ਜ਼ਿੰਮੇਵਾਰੀ, ਉਹ ਗੁੱਸਾ ਕਰ ਜਾਂਦਾ। ਉਹ ਫਿਰ ਆਖੇਗਾ ਗਿੱਲ ਸਾਹਿਬ ਸਾਡੇ ਖਿਲਾਫ ਮਹਾਜ਼ ਬਣਾਇਆ, ਸਾਡੇ ਨਾਲ ਕਦੂਰਤ ਹੈ, ਪੁਰਾਣਾ ਹਿਸਾਬ ਹੈ। ਉਹ ਯਾਰ ਇਮਰਾਨ ਖਾਨ ਜੇਲ੍ਹ 'ਚ ਹੈ, ਤੁਸੀਂ ਤਾਂ ਜੇਲ੍ਹ 'ਚ ਨਹੀਂ ਹੈਗੇ। ਚਲੋ ਹਾਫਿਜ਼ ਸੈਯਦ ਆਸਿਮ ਮੁਨੀਰ ਸਾਹਿਬ, ਫੀਲਡ ਮਾਰਸ਼ਲ ਸਾਹਿਬ ਰਹਿਮਤੁल्लाह ਬਰਕਾਤੂ ਸਾਹਿਬ ਦੇ ਖਿਲਾਫ ਤੁਸੀਂ ਬੋਲੋਗੇ ਤਾਂ ਚੁੱਕ ਲੈਣਗੇ। ਬਈ ਪੰਜਾਬ ਗਵਰਨਮੈਂਟ ਦੇ ਖਿਲਾਫ ਤਾਂ ਕੋਈ ਥੋੜ੍ਹੀ ਬਹੁਤ ਬਿਆਨ ਦੇ ਦਿਓ। ਉੱਥੇ ਵੀ ਤੁਸੀਂ ਸੁਸਰੀ ਤਰ੍ਹਾਂ ਸੁੱਤੇ ਹੋ। ਇਹ ਸੁਸਰੀ ਉਹ ਜਿਹੜੀ ਚੌਲਾਂ 'ਚ ਲੱਗਦੀ ਉਹਦੀ ਗੱਲ ਕਰਨ ਡਿਆ। ਹੁਣ ਇੱਥੇ ਕੋਈ ਗਾਲ ਨਾ ਬਣਾ ਲੈਣਾ ਇੱਥੋਂ ਮਿਹਰਬਾਨੀ ਕਰਕੇ। ਅੱਛਾ ਜੀ, ਅੱਗੇ ਚੱਲਨੇ ਜੀ। ਇਹ ਹੁਣ ਪੰਜਾਬ ਗਵਰਨਮੈਂਟ ਨੇ ਇਹ ਕੀਤਾ। ਅੱਗੇ ਮਹਿਕ ਮਲਿਕ ਸਾਹਿਬਾ MPA ਦੀ ਨੰਬਰ ਪਲੇਟ ਵਾਲੀ ਗੱਡੀ ਦੇ ਵਿੱਚ ਉਹਨਾਂ ਨੂੰ ਫੁੱਲ ਪ੍ਰੋਟੋਕੋਲ ਦਿੱਤਾ ਜਾ ਰਿਹਾ। ਇਹ ਦੱਸਿਆ ਜਾ ਰਿਹਾ ਕਿ ਇਹ ਨੂਨ ਲੀਗ ਦੇ ਕੋਈ MPA ਨੇ ਤੇ ਮਹਿਕ ਮਲਿਕ ਸਾਹਿਬ ਜਾਂ ਸਾਹਿਬਾ ਜੋ ਵੀ ਤੁਸੀਂ ਉਹਨਾਂ ਨੂੰ ਕਹਿਣਾ, ਉਹ ਗੱਡੀ ਦੀ ਅਗਲੀ ਸੀਟ 'ਤੇ ਬੈਠੇ ਨੇ ਤੇ ਸਰਕਾਰੀ ਬੱਤੀ ਛੱਤੀ ਲੱਗੀ ਹੈ ਉੱਤੇ ਤੇ ਉਹਨਾਂ ਨੂੰ ਪੂਰੇ ਸਰਕਾਰੀ ਇਜ਼ਾਜ਼ੋ ਇਕਰਾਮ ਦੇ ਨਾਲ ਲਿਆਂਦਾ ਗਿਆ ਤਾਂ ਕਿ ਉੱਥੇ ਉਹ ਡਾਂਸ ਜਾਂ ਮੁਜਰਾ ਜੋ ਵੀ ਤੁਸੀਂ ਕਹਿਣਾ ਉਹ ਉੱਥੇ ਆਪਣਾ ਪਰਫਾਰਮ ਕਰਨ। ਤੇ ਇਹਦੇ 'ਤੇ ਮੈਂ ਹੁਣ ਕੀ ਤਜਜ਼ੀਆ ਕਰਾਂ ਜਦੋਂ ਉੱਤੇ ਮਾਮਲਾ ਜੋ ਇਹੋ ਜਿਹਾ ਹੈ। ਹੁਣ ਤੁਸੀਂ ਕਹੋਗੇ ਕਿਹੋ ਜਿਹਾ, ਜਦੋਂ ਮੈਂ ਇਹੋ ਜਿਹਾ ਕਿਹਾ ਤਾਂ ਤੁਹਾਡਾ ਦਿਲ ਹੈ ਵੀ ਖੋਲ੍ਹ ਕੇ ਰੱਖਦੇ ਹਾਂ ਵੀ ਕਿਹੋ ਜਿਹਾ। ਵੀ ਤੁਹਾਨੂੰ ਨਹੀਂ ਪਤਾ, ਤੁਸੀਂ ਚੁੰਨੇ ਕਾਕੇ ਜੇ ਸਾਰੇ, ਤੁਹਾਨੂੰ ਨਹੀਂ ਪਤਾ ਵੀ ਉੱਤੇ ਕਿਹੜਾ ਕੰਮ ਚੱਲਣ ਡਿਆ। ਉਹ ਮੈਂ ਕਹਾਂਗਾ ਤਾਂ ਮੇਰੇ ਗਲ ਪੈਣਗੇ ਲੋਕ। ਜਦੋਂ ਉੱਤੇ ਇਹੋ ਜਿਹੇ ਕੰਮ ਚੱਲ ਰਹੇ ਨੇ ਤੇ ਥੱਲੇ MPA ਸਾਹਿਬ ਵੀ ਫਿਰ ਇਹੀ ਕੰਮ ਕਰਨਗੇ। ਉਹਨਾਂ ਨੇ ਕਿਹੜਾ ਨਹੀਂ ਕਰਨੇ। ਉਹ ਵੀ ਕਹਿਣਗੇ ਵੀ ਚਲੋ ਜੀ ਜੋ ਸਾਡੇ ਕੋਲ ਹੁੰਦਾ ਅਸੀਂ ਕਰਦੇ, ਮਤਲਬ ਸਰਕਾਰੀ ਮਾਲ ਦੇ ਉੱਤੇ ਅਯਾਸ਼ੀ। ਇਹ ਕਹਿਣਾ ਚਾਹ ਰਹੇ ਹਾਂ। ਇਹ ਕੋਈ ਚੌਧਰੀ ਸੁਹੇਲ ਖਾਨ ਸਾਹਿਬ ਨੇ
ਬਾਬਲ ਨਗਰ ਤੋਂ ਐਮਪੀਏ ਨੇ, ਤੇ ਉਹਨਾਂ ਨੇ ਕਿਹਾ ਵੀ ਚਲੋ ਮੈਂ ਵੀ ਲੱਗਿਆ ਹੱਥ ਆਪਣਾ ਕੰਮ ਜਿਹੜਾ ਆਪਣਾ ਨਾਮ ਬਦਨਾਮ ਕਰਵਾ ਲਾ, ਮੈਂ ਨਾ ਕਿਤੇ ਪਿੱਛੇ ਰਹਿ ਜਾ। ਅੱਛਾ ਜੀ, ਅੱਗੋਂ ਆਪਣਾ ਜਿਹੜੇ 600 ਤੋਂ ਜ਼ਾਇਦ ਹੋਟਲ ਤੇ ਰੈਸਟੋਰੈਂਟ ਇਸਲਾਮਾਬਾਦ ਦੇ ਵਿੱਚ ਰਜਿਸਟ੍ਰੇਸ਼ਨ ਤੋਂ ਬਗੈਰ ਚੱਲ ਰਹੇ ਨੇ। ਖਬਰ ਗੌਰ ਨਾਲ ਸੁਣੋ ਕਿ ਇਹ ਖਬਰ ਲਾਈ ਗਈ ਹੈ ਕਿ ਇਸਲਾਮਾਬਾਦ 'ਚ 600 ਤੋਂ ਜ਼ਿਆਦਾ ਹੋਟਲਸ ਔਰ ਰੈਸਟੋਰੈਂਟ ਬਗੈਰ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਨੇ। ਮੇਰੀ ਗੱਲ ਸੁਣੋ, ਇੱਥੇ ਫੀਲਡ ਮਾਰਸ਼ਲ ਆਪ ਆਪਣੀ ਰਜਿਸਟ੍ਰੇਸ਼ਨ ਤੋਂ ਬਗੈਰ ਹੀ ਚੱਲੀ ਜਾ ਰਿਹਾ ਹੈ। ਇੱਥੇ ਪੂਰੀ ਹਕੂਮਤ ਬਗੈਰ ਰਜਿਸਟ੍ਰੇਸ਼ਨ ਤੋਂ ਫਾਰਮ 47 ਤੇ ਚੱਲ ਰਹੀ ਹੈ। ਤੇ ਜੇ ਲੋਕਾਂ ਰੈਸਟੋਰੈਂਟ ਚਲਾ ਲਏ ਤੇ ਕਿਹੜਾ ਕੰਮ ਹੋ ਗਿਆ। ਲੇਕਿਨ ਹੁਣ ਉਹਨਾਂ ਦੀ ਜਾਨ ਨੂੰ ਸ਼ਿਕੰਜਾ ਪਾ ਦੇਣਾ, ਕਿਉਂਕਿ ਮਾੜਾ ਬੰਦਾ ਕਿਸ ਨਾਲ ਚੱਲ ਸਕਦਾ ਜੀ ਇਸ ਤਰ੍ਹਾਂ। ਅੱਛਾ ਜੀ, ਇੱਕ ਟੀਮ ਨਿਕਲੀ ਹੈ ਇਮਰਾਨ ਖਾਨ ਦੀ ਰਿਹਾਈ ਔਰ ਸਿਆਸੀ ਮਾਮਲਾਤ ਨੂੰ ਦਰੁਸਤ ਕਰਨ ਵਾਸਤੇ। ਇਹ ਸਵਾਲ ਪੁੱਛਿਆ ਗਿਆ ਹਬੀਬ ਅਕਰਮ ਸਾਹਿਬ ਨੂੰ। ਟੀਮ ਮਤਲਬ ਇਮਰਾਨ ਇਸਮਾइल ਸਾਹਿਬ, ਮਹਿਮੂਦ ਮੌਲਵੀ ਔਰ ਫਵਾਦ ਚੌਧਰੀ। ਉਹਨਾਂ ਨੇ ਅੱਗੋਂ ਜਿਹੜਾ ਲਤੀਫਾ ਸੁਣਾਇਆ ਉਹ ਬੜਾ ਜ਼ਬਰਦਸਤ ਹੈ। ਉਹਨਾਂ ਨੇ ਕਿਹਾ ਸਾਰੇ ਹੱਥ 'ਚ ਨਿੰਬੂ ਲੈ ਕੇ ਫਿਰਦੇ ਨੇ, ਲੀਮੂ, ਇਹ ਨਿੰਬੂ ਲੈ ਕੇ ਹੱਥ 'ਚ ਫਿਰਦੇ ਨੇ। ਜਿੱਥੇ ਕੋਈ ਰੋਟੀ ਖਾਂਦਾ ਇਹਨਾਂ ਨੇ ਵੇਖ ਲਿਆ ਬੈਠਾ, ਇਹਨਾਂ ਨੇ ਉੱਤੇ ਨਿੰਬੂ ਨਿਚੋੜਨਾ। ਤੇ ਕਿਉਂਕਿ ਹਿੱਸਾ ਪਾ ਲਿਆ ਨਾ, ਨਿੰਬੂ ਹੱਥ 'ਚ ਲੈ ਕੇ ਫਿਰਨ ਦੇ ਨੇ, ਉੱਤੇ ਨਿੰਬੂ ਨਿਚੋੜਨਗੇ। ਹਿੱਸਾ ਪਾ ਲਿਆ ਉਹਦੇ ਵਿੱਚ, ਖਾਣੇ 'ਚ ਆਪਣਾ ਨਿੰਬੂ ਨਿਚੋੜ ਕੇ ਤੇ ਬਹਿ ਕੇ ਉਹਦਾ ਖਾਣਾ ਸ਼ੁਰੂ ਕਰ ਦੇਣਗੇ। ਤੇ ਵੈਸੇ ਉਹਨਾਂ ਦਾ ਲਤੀਫਾ ਅੱਛਾ ਸੀ, ਅਸੀਂ ਕਿਹਾ ਤੁਹਾਨੂੰ ਇਹ ਸੁਣਾ ਦਈਏ। ਅੱਛਾ ਜੀ, ਆਖਰੀ ਤੁਹਾਡੇ ਸਾਹਮਣੇ ਗੱਲ ਰੱਖਦੀ ਹੈ। ਇਹ ਅਹਿਮਦ ਫਰਾਦ ਜਿਹੜੇ ਸ਼ਾਇਰ ਨੇ ਕਸ਼ਮੀਰੀ, ਦਬੰਗ ਆਦਮੀ ਨੇ, ਤੁਹਾਨੂੰ ਪਤਾ, ਉਹਨਾਂ ਨੇ ਇਹ ਜਵੇਦ ਚੌਧਰੀ ਸਾਹਿਬ ਹੋਣ, ਸੁਹੇਲ ਵੜਾਇਚ ਸਾਹਿਬ, ਉਹ ਭੰਬਲ ਪੂਸੇ ਵਾਲੇ, ਮੈਂ ਬੜਾ ਸੋਚ ਕੇ ਨਾਂ ਲੈਂਦਾ ਜੇ ਯਕੀਨ ਕਰੋ ਕਿਤੇ ਕੰਮ ਹੀ ਖਰਾਬ ਨਾ ਹੋ ਜਾਏ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਪੰਜਾਬੀ ਜ਼ੁਬਾਨ ਸੋਹਣੀ ਮਿੱਠੀ ਵੀ ਬੜੀ ਹੈ ਤੇ ਖਤਰਨਾਕ ਵੀ ਬੜੀ ਹੈ। ਲਫ਼ਜ਼ ਹਲਕਾ ਜਿਹਾ ਇੱਧਰੋਂ ਉੱਧਰ ਹੋਵੇ, ਜਿਵੇਂ ਚੱਲਦੀ, ਮੇਰਾ ਮਤਲਬ ਹੈ ਕਿ ਤੁਸੀਂ ਕਿਤੇ ਹਾਈਵੇ ਤੇ ਜਾ ਰਹੇ ਹੋ ਤਾਂ ਜ਼ਰਾ ਜੀ ਕੁਤਾਈ ਹੋਵੇ ਤੇ ਖਾਈ 'ਚ ਨਹੀਂ ਜਾ ਡਿੱਗਦਾ ਬੰਦਾ। ਉਹ ਆਂਦੇ ਨੇ ਲੱਥ ਗਿਆ, ਵੀ ਖਾਈ 'ਚ ਲੱਥ ਗਿਆ ਬੰਦਾ। ਖਾਈ ਹੁੰਦੀ ਨਾ ਸੜਕ ਦੇ ਨਾਲ, ਡਿੱਚ ਹੁੰਦੀ, ਖਾਈ ਹੁੰਦੀ, ਆਂਦੇ ਨੇ ਜੀ ਖਾਈ 'ਚ ਲੱਥ ਗਿਆ ਬੰਦਾ। ਇੱਥੇ ਵੀ ਜਨਾਬ ਅਗਰ ਤੁਸੀਂ ਭੰਬਲ ਪੂਸਾ ਜਿਹੜਾ ਉਹ ਜ਼ਰਾ ਜਿਹਾ ਵੀ ਇੱਧਰ ਉੱਧਰ ਕਰੋ, ਉਹਨਾਂ ਨੇ ਕਹਿਣਾ ਲਓ ਜੀ ਗਿੱਲ ਸਾਹਿਬ ਲੱਥ ਗਏ ਨੇ ਸੜਕ ਤੋਂ, ਗਿੱਲ ਸਾਹਿਬ ਜਿਹੜੇ ਨਾ ਉਹ ਖਾਈ 'ਚ ਲੱਥ ਗਏ ਨੇ। ਤੇ ਇਸ ਵਾਸਤੇ ਮੈਂ ਬੜਾ ਮੁਹਤਾਤ ਹਾਂ ਸੁਹੇਲ ਵੜਾਇਚ ਸਾਹਿਬ ਤੇ ਕੰਮ। ਲੇਕਿਨ ਸੁਹੇਲ ਵੜਾਇਚ ਸਾਹਿਬ ਤੇ ਇਹਦੋਂ ਬਿਹਤਰ ਕੋਈ ਤਜਜ਼ੀਆ ਕਰ ਨਹੀਂ ਸੀ ਸਕਦਾ ਜਿਹੜਾ ਅਹਿਮਦ ਫਰਾਦ ਨੇ ਕਰ ਦਿੱਤਾ। ਉਹਨਾਂ ਕਿਹਾ ਜਦੋਂ ਲਖਾਰੀਆਂ ਦੇ ਕਲਮ, ਲਖਾਰੀ ਮਤਲਬ ਦਾਨਿਸ਼ਵਰ ਲਿਖਣ ਵਾਲੇ ਸਾਰੇ, ਜਦੋਂ ਲਖਾਰੀਆਂ ਦੇ ਕਲਮ ਜਰਨੈਲਾਂ ਦੀਆਂ ਸ਼ਲਵਾਰਾਂ ਦੇ ਨਾਲੇ ਪਾਉਣ, ਉਹਨਾਂ ਨਾੜੇ ਲਿਖਿਆ, ਉਰਦੂ 'ਚ ਨਾੜਾ ਹੀ ਲਿਖਦੇ ਨੇ, ਅਸੀਂ ਪੰਜਾਬੀ 'ਚ ਨਾਲਾ ਆਖਦੇ ਹਾਂ। ਉਹਨਾਂ ਕਿਹਾ ਜਦੋਂ ਲਖਾਰੀਆਂ ਦੇ ਕਲਮ ਜਰਨੈਲਾਂ ਦੀਆਂ ਸ਼ਲਵਾਰਾਂ 'ਚ ਨਾੜੇ ਪਾਉਣ ਵਾਸਤੇ ਰਹਿ ਜਾਣ ਤੇ ਫਿਰ ਮੋਜਜ਼ਿਆਂ ਦਾ ਹੀ ਇੰਤਜ਼ਾਰ ਕਰਨਾ ਪੈਂਦਾ, ਹੋਰ ਉਸ ਕੌਮਾਂ ਦੀ ਜਿਹੜੀ ਹੈ ਉਹ ਹਿਸਾਬ ਕਿਤਾਬ ਜਿਹੜਾ ਉਹ ਮੁੱਕੀ ਜਾਂਦਾ ਹੈ। ਅੱਛਾ, ਹੁਣ ਇਹ ਉਹਨਾਂ ਬੜੀ ਵੈਸੇ ਗੱਲ ਕਰ ਦਿੱਤੀ। ਇਹ ਹੁਣ ਤੁਸੀਂ ਆਪ ਸੋਚੋ ਵੀ ਸੁਹੇਲ ਵੜਾਇਚ ਸਾਹਿਬ ਜਰਨੈਲਾਂ ਦੀ ਸੁੱਥਣ, ਸ਼ਲਵਾਰ ਨੂੰ ਸੁੱਥਣ ਆਖ ਦਿੰਦੇ ਨੇ ਪੰਜਾਬੀ 'ਚ, ਸੁੱਥਣ 'ਚ ਨਾਲਾ ਪਾਉਂਦੇ ਆ। ਵੈਸੇ ਲੱਗਣਗੇ ਤੇ ਬੜੇ ਸੁਥਰੇ, ਕਿਉਂਕਿ ਇਹਨਾਂ ਨੇ ਤੇ, ਮੇਰਾ ਮਤਲਬ ਹੈ ਕਿ ਚਲੋ ਛੱਡੋ ਹੁਣ ਇਸ ਗੱਲ ਦੇ ਵਿੱਚ ਨਾ ਜਾਵਾਂ, ਕਿਉਂਕਿ ਵੱਡੇ ਨੇ ਮੇਰੇ ਤੋਂ, ਫਿਰ ਬਹੁਤੀ ਕੁਤਾਈ ਹੋ ਜਾਂਦੀ, ਮੈਂ ਗਾਂਹ ਦਾ ਗਾਂਹ ਨਿਕਲ ਜਾਂਦਾ। ਤੁਸੀਂ ਦੰਦ ਕੱਢਦੇ ਹੋ ਸਾਰੇ, ਲੇਕਿਨ ਉਹ ਫਿਰ ਬੰਦੇ ਮੇਰੇ ਖਿਲਾਫ ਹੋ ਜਾਂਦੇ ਨੇ। ਪਹਿਲਾਂ ਪੂਰੀ ਦੁਨੀਆ, ਮੈਂ ਤੁਹਾਡੇ ਨਾਲ ਵਾਅਦਾ ਜੇ ਤਕਰੀਬਨ ਪੂਰੀ ਦੁਨੀਆ ਖਿਲਾਫ ਹੋਈ, ਬੰਦਾ ਰਹਿ ਕੋਈ ਨਹੀਂ ਗਿਆ। ਤੇ ਹੁਣ ਮੈਂ ਕਦੀ, ਮੇਰਾ ਮਤਲਬ ਚਲੋ ਫਿਲਹਾਲ ਤੇ ਹਾਫਿਜ਼ ਸਾਹਿਬ ਨੇ ਸਾਨੂੰ ਪਾਕਿਸਤਾਨ ਕਦੇ ਨਹੀਂ ਜਾਣ ਦੇਣਾ, ਹੋ ਸਕਦਾ ਕਦੀ ਜਾਣਾ ਪੈ ਜਾਏ। ਤੇ ਇਹ ਸਾਰਿਆਂ ਨੇ ਮੈਨੂੰ ਉੱਥੇ ਫੜ ਕੇ ਕੁੱਟਣਾ, ਯਕੀਨ ਕਰੋ। ਜਦੋਂ ਮੈਂ ਪਹੁੰਚਣਾ ਉਹਨਾਂ 'ਚੋਂ ਕਈ ਸੱਜਣ ਵੀ ਨੇ, ਕਈ ਦੁਸ਼ਮਣ ਵੀ ਨੇ। ਤੇ ਇਹਨਾਂ ਇੱਥੇ ਰਿਵਾਜ ਨਹੀਂ ਹੈ। ਇੱਥੇ ਮੇਰਾ ਉਹਦਾ ਕਿਸੇ ਦੀ ਜ਼ਰੂਰਤ ਹੋ ਸਕਦੀ ਸ਼ਾਹਜ਼ੇਬ ਖਾਨਜ਼ਾਦਾ ਨੂੰ ਉਹ ਕਰੇ ਜਿਹੜਾ ਅਸੀਂ ਪਿਛਲੇ ਦਿਨਾਂ 'ਚ ਕੀਤਾ। ਇਹ ਇੱਥੇ ਰਿਵਾਜ ਨਹੀਂ ਹੈਗਾ। ਇਸ ਲਈ ਹੁਣ ਅਸੀਂ ਪਹਿਲਾਂ ਹੀ ਬੜੀਆਂ ਲਾਈਨਾਂ ਕ੍ਰਾਸ ਕਰ ਗਏ ਹਾਂ। ਤੇ ਹੁਣ ਤੁਹਾਨੂੰ, ਵੈਸੇ ਤੁਹਾਨੂੰ ਮੈਨੂੰ ਐਡੀ ਕਿਹੜੀ ਤਕਲੀਫ ਹੈ? ਸਾਡੇ ਵੱਲੋਂ ਸੁਹੇਲ ਵੜਾਇਚ ਇਲਾਸਟਿਕ ਪਾਵੇ ਕਿਸੇ ਦੀ ਸ਼ਲਵਾਰ 'ਚ, ਸੁੱਥਣ 'ਚ, ਜਾਂ ਨਾਲਾ ਪਾਵੇ, ਸਾਨੂੰ ਇਸ ਗੱਲ ਨਾਲ ਕੀ ਲੈਣ ਦੇਣ? ਇਸ ਲਈ ਪਾਉਣ ਦਿਓ। ਜੇ ਉਹ ਰਾਜ਼ੀ ਨੇ ਤਾਂ ਤੁਹਾਨੂੰ ਮੈਨੂੰ ਕਾਹਦੀ ਤਕਲੀਫ ਹੈ? ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।